सत श्री अकाल जी, मैं थोड़ी होस्ट रीत कौर न्यूज़ TV 84 ਦੇ ਨਾਲ ਦਰਸ਼ਕੋ। ਅੱਜ ਅਸੀਂ ਇੱਕ ਐਸੀ ਸ਼ਖਸੀਅਤ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ ਅਕਾਲੀ ਦਲ ਪੰਚ ਪ੍ਰਧਾਨੀ ਦੇ ਲੀਡਰ ਵੀ ਨੇ ਅਤੇ ਆਪ ਇਹਨਾਂ ਨੇ ਵੀ ਜੇਲ੍ਹ ਕੱਟੀ ਹੋਈ ਹੈ। ਇਸ ਵੇਲੇ ਭਾਈ ਦਲਜੀਤ ਸਿੰਘ ਅਤੇ ਭਾਈ ਕੁਲਬੀਰ ਸਿੰਘ ਜੀ ਦਾ ਵੀ ਇਹ ਕੇਸ ਲੜ ਰਹੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੋ ਸਾਡੇ ਨਾਲ ਲਾਈਨ ਤੇ ਹੁਣ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी जसपाल सिंह, जिस तुसीं जाणदे सिखां ते बहुत सारियां प्रॉब्लम्स आ रही हैं, बहुत सारे मसले ने। उन्हां दे विच सब तो वड्डी प्रॉब्लम है कि प्यारा सिंह पनियारा ने अपना ग्रंथ बनाया, उसने अपने चेलियां नाल मिल के श्री गुरु ग्रंथ साहिब जी दे स्वरूपां नूं भी अग लगाई ते उसदे चेलियां नूं सिर्फ 3 साल की सज़ा सुनाई गई है। इस पूरे केस नूं तुसीं साडे दर्शकां नूं पूरे वेरवे नाल दसो। हाँ जी, ये जो केस ही ये ज़्यादा करके वर्ल्ड सिख ऑर्गेनाइजेशन है, उत्थे लोकल बंदे सी हरनौली हुणी वो पैरवाई कर रहे सी। अंबाले दे विच केस चल रहा सी जी। एक केस नहीं सी, इस तो पहला थोड़े चेर पहला 2 केस ਉਹਦੇ बरी ਹੋਏ ਆ ਤੇ ਇਹ ਰਤਨਗੜ੍ਹ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਸੀ ਜੀ, ਉਹਦੇ ਸੰਬੰਧ ਤੇ ਉਹਨੂੰ 3 ਸਾਲ ਦੀ ਸਜ਼ਾ ਹੋਈ ਹੈ। ਜਦੋਂ ਪਰਸੋਂ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹਨੂੰ ਕਸਟਡੀ ਦੇ ਵਿੱਚ ਨਹੀਂ ਲਿਆ ਗਿਆ, ਉਦੋਂ ਹੀ ਸ਼ੱਕ ਪੈ ਗਿਆ ਵੀ ਜੱਜ ਉਹਨੂੰ 3 ਸਾਲ ਤੋਂ ਵੱਧ ਸਜ਼ਾ ਨਹੀਂ ਕਰੇਗਾ, ਕਿਉਂਕਿ 3 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹਦੇ ਵਿੱਚ ਮੌਕੇ ਦੇ ਉੱਤੇ ਬੇਲ ਪਰਸਨਲ ਬੌਂਡ ਦੇ ਕੇ ਜਿਹੜੀ ਆ ਉਹ ਜਿਹੜੀ ਕਹਿ ਲਓ ਜ਼ਮਾਨਤ ਮਿਲ ਜਾਂਦੀ, ਉਹ ਆਪਣੀ ਅਪੀਲ ਅੱਗੇ ਪੈਂਡਿੰਗ ਜਿਹੜੀ ਆ ਉਹ ਅਪੀਲ ਲਾ ਦੂਗਾ ਪਿਆਰਾ ਪਨਿਆਰੇ ਵਾਲਾ। ਦੇਖੋ, ਉਹ ਇੱਕ ਬੇਲਦਾਰ ਸੀ, ਉਹ ਸਰਕਾਰ ਦੀ ਸ਼ਹਿ ਦੇ ਉੱਤੇ ਤੇ ਜਿਹੜਾ ਉਹਨੇ ਆਪਣਾ ਉਹ ਪਖੰਡ ਗ੍ਰੰਥ ਬਣਾਇਆ ਸੀ ਉਹਦੇ ਵਿੱਚ ਉਹਨੇ ਝੂਠੀਆਂ ਸੱਚੀਆਂ ਕਹਾਣੀਆਂ ਗੱਲਾਂ ਪਾ ਕੇ ਤੇ ਉਹਦੇ ਵਿੱਚ ਜਿੱਦਾਂ ਅਕਾਲੀ ਦਲ ਦੇ ਮੰਤਰੀ ਗੁਰਦੇਵ ਬਾਦਲ ਤੇ ਹੋਰ ਵੀ ਉਹਨਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਉਹਨੇ, ਤੇ ਉਹ ਜਮਾਂ ਹੀ ਇੱਕ ਮਾਨਸਿਕ ਤੌਰ ਦੇ ਉੱਤੇ ਬਿਮਾਰ ਵਿਅਕਤੀ ਪਿਆਰਾ ਪਨਿਆਰੇ ਵਾਲਾ, ਜਿਹਨੇ ਲੋਕਾਂ ਨੂੰ ਉੱਥੋਂ ਮਿੱਟੀ ਖਵਾਤੀ, ਕਹਿੰਦੇ ਵੀ ਮਿੱਟੀ ਖਵਾਤੀ ਪ੍ਰਚਾਰ ਕਹਿ ਕੇ। ਇਹੋ ਜਿਹੇ ਬੰਦੇ ਨੂੰ CRP ਦੀ ਜਿਹੜੀ ਆ ਉਹ ਸਿਕਿਉਰਿਟੀ ਦਿੱਤੀ ਹੋਈ ਆ, ਉਹਦੇ ਡੇਰੇ ਦੇ ਉੱਤੇ ਕਾਫੀ ਸਿਕਿਉਰਿਟੀ ਕੀਤੀ ਹੋਈ ਆ ਤੇ ਸਿੱਖਾਂ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਸ਼ਬਦ ਗੁਰੂ ਨੂੰ ਸਿਧਾਂਤ ਨੂੰ ਢਾਹ ਲਾਉਣ ਨੂੰ ਇਹੋ ਜਿਹੇ ਦੇਹਧਾਰੀ ਪਖੰਡੀ ਸਰਕਾਰ ਨੇ ਆਪ ਜਿਹੜੇ ਆ ਉਹ ਪ੍ਰੋਡਿਊਸ ਕਰਕੇ ਥਾਂ ਬਿਠਾਏ ਆ। ਕੱਲਾ ਪਨਿਆਰੇ ਵਾਲਾ ਨਹੀਂ, ਪੰਜਾਬ ਦੀ ਨੁੱਕਰ ਤੇ ਇਹੋ ਜਿਹੇ ਬੈਠੇ ਆ। ਕੁਛ ਸਿੱਖੀ ਭੇਖ ਦੇ ਵਿੱਚ ਵੀ ਬੈਠੇ ਆ, ਕੁਛ ਸਿੱਖੀ ਭੇਖ ਤੋਂ ਬਾਹਰ ਵੀ ਬੈਠੇ ਆ। ਭਾਵੇਂ ਨੂਰ ਮਹਿਲੀਏ ਦੀ ਗੱਲ ਕਰ ਲਈਏ, ਸਲਸਿਆਰੇ ਦੀ ਗੱਲ ਕਰ ਲਈਏ ਜਾਂ ਹੋਰ ਨਰਕਧਾਰੀਆਂ ਦੀਆਂ ਜਾਂ ਰਾਧਾ ਸਵਾਮੀ, ਜਿੰਨੇ ਵੀ ਸਾਰੇ ਹੈਗੇ ਤੇ ਇਹ ਸਾਰੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਢਾਹ ਲਾਉਣ ਲਈ ਬੈਠੇ ਤੇ ਇਹਨਾਂ ਨੂੰ ਸਜ਼ਾ ਜਿਹੜੀ 3 ਸਾਲ ਦੀ ਅੱਜ ਕੱਲ ਹੋਈ ਆ ਤੇ ਉਹ ਬੇਲ ਦੇ ਉੱਤੇ ਹੀ ਆ। ਬੇਲ ਗਾਂ ਅਪੀਲ ਦੇ ਵਿੱਚ ਉਹਨੂੰ ਬਰੀ ਕਰ ਦੇਣਾ। ਤੇ ਇਸੇ ਤਰ੍ਹਾਂ ਹੀ ਆ ਜਿਵੇਂ ਨਰਕਧਾਰੀਆਂ ਨੂੰ 1977 ਦੇ ਵਿੱਚ ਜਿਹੜੀ 13 ਸਿੰਘ ਸ਼ਹੀਦ ਕੀਤੇ ਸੀ ਵਿਸਾਖੀ ਤੇ ਅੰਮ੍ਰਿਤਸਰ, ਉਹਨੂੰ ਵੀ ਕੋਈ ਸਜ਼ਾ ਨਹੀਂ ਹੋਈ। ਉਹਨੂੰ ਸਿਰਫ ਉਹਨੂੰ ਵੀ ਕੋਰਟ, ਇਹ ਸਭ ਤੋਂ ਵੱਡੀ ਗੱਲ ਹੈ, ਜਿਹੜੇ ਇਹੋ ਜਿਹੇ ਕੇਸ ਹੁੰਦੇ ਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕਰ ਦਿੱਤਾ ਜਾਂਦਾ ਵੀ ਪੰਜਾਬ ਦੇ ਵਿੱਚ ਕੋਈ ਇਹਨਾਂ ਦੇ ਖਿਲਾਫ ਜਿਹੜੀ ਉਹ ਹਰਿਆਣੇ ਦੇ ਵਿੱਚ ਜਿਹੜਾ ਕਰਨਾਲ ਚੱਲਿਆ ਸੀ ਕੇਸ ਨਰਕਧਾਰੀਏ ਦਾ, ਇਹ ਵੀ ਕੇਸ ਜਿਹੜਾ ਪੰਜਾਬ ਤੋਂ ਸ਼ਿਫਟ ਕਰਕੇ ਰੋਪੜ ਤੋਂ ਇਹ ਉੱਥੇ ਅੰਬਾਲੇ ਲੈ ਕੇ ਗਏ ਤੇ ਉੱਥੇ ਜਾ ਕੇ ਉਹਨੂੰ ਸਿਰਫ 3 ਸਾਲ ਦੀ ਜਿਹੜੀ ਆ ਸਜ਼ਾ ਹੈ। ਇਸ ਤੋਂ ਇਹ ਸਿੱਧ ਹੁੰਦਾ ਵੀ ਸਿੱਖਾਂ ਦੇ ਗੁਰੂ ਦਾ ਇਸ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ, ਹਿੰਦੁਸਤਾਨ ਦੀ ਜਿਹੜੀ ਆ ਉਹ ਸੰਵਿਧਾਨ ਮੁਤਾਬਕ ਕੋਈ ਸਤਿਕਾਰ ਨਹੀਂ ਹੈਗਾ। ਸਿਰਫ ਉਹਨੂੰ 3 ਸਾਲ ਦੀ ਜਿਹੜੀ ਉਹ ਸਜ਼ਾ, ਬਿਲਕੁਲ ਉਹ ਇੱਕ ਹਾਸੋਹੀਣਾ ਜਿਹੜਾ ਫੈਸਲਾ। ਤੇ ਇਹਨੂੰ ਜੇ ਹੁਣ ਕਾਨੂੰਨੀ ਨਜ਼ਰੀਏ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਇਹਨੂੰ ਵਧਾਉਣ ਵਾਸਤੇ ਉਹਦੇ ਅਪੀਲ ਕੀਤੀ ਜਾਊਗੀ। ਪਨਿਆਰੇ ਵਾਲਾ ਵੀ ਉੱਤੇ ਅਪੀਲ ਕਰੂਗਾ ਆਪਣੀ, ਉਹਦੇ ਵਾਸਤੇ ਪੜਾਅ ਦਰ ਅਪੀਲ ਜਿਹੜੀ ਆ ਉਹ ਮੁੜ ਕੇ ਉਹ ਕੇਸ ਖਤਮ ਹੋ ਜਾਣਾ। ਇਸ ਕਰਕੇ ਇਹਨੂੰ ਕੋਈ ਬੜਾ ਵਧੀਆ ਫੈਸਲਾ ਨਹੀਂ ਕਿਹਾ ਜਾ ਸਕਦਾ। ਇਹ ਇੱਕ ਸਿੱਖਾਂ ਦੇ ਖਿਲਾਫ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਉਣ ਵਾਲਾ ਜਿਹੜਾ ਫੈਸਲਾ ਜਿਹੜਾ ਕਿਹਾ ਜਾ ਸਕਦਾ ਜੀ। ਤੇ ਵੀਰ ਜੀ, ਦੂਸਰਾ ਮਸਲਾ ਇਹ ਹੈ ਕਿ ਪੰਜਾਬ ਦੀ ਪੁਲਿਸ ਕਾਫੀ ਆਪਣੇ ਸਿੱਖਾਂ ਨੂੰ ਵੈਸੇ ਬਿਨਾਂ ਗੱਲ ਤੋਂ ਹੀ ਜੇਲ੍ਹਾਂ ਦੇ ਵਿੱਚ ਝੂਠੇ ਕੇਸਾਂ ਵਿੱਚ ਪਾਈ ਜਾ ਰਹੀ ਹੈ। ਉਹਨਾਂ ਦੇ ਵਿੱਚੋਂ ਭਾਈ ਦਲਜੀਤ ਸਿੰਘ ਅਤੇ ਭਾਈ ਕੁਲਬੀਰ ਸਿੰਘ ਨੂੰ ਵੀ ਪਿੰਡ ਬੜਾ ਜਿਨ੍ਹਾਂ ਨੇ ਪੁਲਿਸ ਨੇ ਝੂਠੇ ਕੇਸਾਂ ਵਿੱਚ ਫਸਾਇਆ ਹੈ। ਇਸ ਕੇਸ ਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਅਪਡੇਟਸ ਦੇਵੋ। ਦੇਖੋ, ਭਾਈ ਦਲਜੀਤ ਸਿੰਘ ਦੇ ਪਹਿਲਾਂ ਪੁਰਾਣੇ ਸਿੱਖ ਸੰਘਰਸ਼ ਦੇ ਟਾਈਮ ਦੇ ਵੀ ਕਾਫੀ ਕੇਸ ਸੀ, ਉਹਨਾਂ ਦੇ ਸਾਰੇ ਮੁੱਕ ਚੁੱਕੇ ਆ। ਹੁਣ ਉਹਨਾਂ ਦੇ ਨਵੇਂ ਕੇਸ ਜਿਹੜੇ 2009 ਤੋਂ ਪਾਏ ਗਏ ਆ, ਉਹਨਾਂ ਵਿੱਚੋਂ ਵੀ ਕੁਝ ਮੁੱਕ ਚੁੱਲੇ। ਹੁਣ ਉਹਨਾਂ ਦੇ ਸਿਰਫ 5 ਕੇਸ ਜਿਹੜੇ ਪੈਂਡਿੰਗ ਆ, ਇੱਕ ਮਾਨਸਾ, ਇੱਕ ਸੰਦੂਲਗੜ੍ਹ, 2 ਲੁਧਿਆਣੇ ਤੇ 1 ਜਲੰਧਰ। 6 ਕੇਸ ਉਹਨਾਂ ਦੇ 5 ਕੇਸ ਉਹਨਾਂ ਦੇ ਜਿਹੜੇ ਉਹ ਪੈਂਡਿੰਗ ਚੱਲ ਰਹੇ ਆ। ਜਿਹੜੇ ਨਵੇਂ ਕੇਸ ਆ ਜਲੰਧਰ ਦਾ ਤੇ 1 ਲੁਧਿਆਣੇ ਦਾ, ਉਹ ਸੇਮ ਸਬਜੈਕਟ ਮੈਟਰ ਦੇ ਉੱਤੇ ਆ। ਇੱਕ ਹਊਆ ਬਣਾ ਕੇ ਖੜਾ ਕੀਤਾ ਵੀ ਅੱਤਵਾਦ ਆ ਗਿਆ, ਇਹਨਾਂ ਕੋਲ ਬਹੁਤ ਹਥਿਆਰ ਆ, ਇਹਨਾਂ ਕੋਲ ਬਹੁਤ ਪੈਸਾ, ਇਹਨਾਂ ਕੋਲ ਐਕਸਪਲੋਜ਼ਿਵ ਆ, ਇਹ ਦੇਸ਼ ਦੀਆਂ ਸ਼ਖਸੀਅਤਾਂ ਨੂੰ ਮਾਨ, ਇਹੋ ਜਿਹੇ ਯਾਨੀ ਕਿ ਜਿਹੜਾ ਪ੍ਰਜ਼ਿਊਮ ਕਰਕੇ ਸਾਰੀਆਂ ਗੱਲਾਂ ਦੇ ਕੇਸ ਬਣਾਏ। ਇਸੇ ਤਰ੍ਹਾਂ ਦਾ ਕੇਸ
ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਕੁਲਵੀਰ ਸਿੰਘ ਬੜਾ ਪਿੰਡ ਤੇ ਵੀ ਅੱਤਵਾਦ ਆ ਗਿਆ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰਕੇ ਇੱਕ ਦਿਨ ਪਹਿਲਾਂ 107 151 CRP ਸੀ ਤੇ ਉਹਨਾਂ ਦੇ ਘਰੋਂ ਜਿਹੜੀ ਆ ਜਾ ਕੇ ਬਿਨਾਂ ਕਿਸੇ ਦੀ ਹਾਜ਼ਰੀ ਤੋਂ ਪੁਲਿਸ ਦੀਆਂ ਧਾੜਾਂ ਨੇ ਜਾ ਕੇ ਸਿਰਫ ਉਹਨਾਂ ਦੀ ਜਿਹੜੀ ਧਰਮ ਪਤਨੀ ਉਹਨਾਂ ਨੂੰ ਇੱਕ ਪਾਸੇ ਖੜਾ ਕਰਕੇ ਉਹਨਾਂ ਦੇ ਉੱਤੇ ਇੱਕ ਪਿਸਤੌਲ ਜਿਹੜਾ ਉਹ ਪਲਾਂਟ ਕਰ ਦਿੱਤਾ ਤੇ ਹੋਰ ਕੰਪਿਊਟਰ ਲੈਪਟਾਪ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੇ ਘਰੋਂ ਦਫ਼ਤਰੋਂ ਤੇ ਭਾਈ ਕੁਲਵੀਰ ਸਿੰਘ ਘਰੋਂ ਸਾਰੇ ਲੈਪਟਾਪ ਵਗੈਰਾ ਕੰਪਿਊਟਰ ਕੈਮਰੇ ਜੋ ਵੀ ਇਲੈਕਟ੍ਰੋਨਿਕ ਸਮਾਨ ਉਹ ਸਾਰਾ ਲੈ ਗਏ ਤੇ ਲਗਭਗ 10 ਮਹੀਨੇ ਸਤੰਬਰ ਦੇ ਵਿੱਚ 1 ਸਾਲ ਹੋ ਜਾਣਾ ਉਹਨਾਂ ਨੂੰ ਤੇ ਸਾਰੇ ਕੇਸਾਂ ਦੇ ਵਿੱਚ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ। ਕੋਰਟ ਦੇ ਵਿੱਚ ਚਲਾਨ ਜਿਹੜੀ ਪੁਲਿਸ ਦੀ ਚਾਰਜ ਸ਼ੀਟ ਉਹ ਫਾਈਲ ਹੋ ਚੁੱਕੀ ਹੈ। ਕੋਰਟ ਨੇ ਚਾਰਜਿਸ ਲਗਾ ਦਿੱਤੇ ਹੈ ਤੇ ਭਾਈ ਦਲਜੀਤ ਸਿੰਘ ਦੀਆਂ ਤੇ ਭਾਈ ਦਲਜੀਤ ਸਿੰਘ ਦੇ ਦੋਨਾਂ ਕੇਸਾਂ ਦੀ ਬੇਲ ਜਿਹੜੀ ਐਡੀਸ਼ਨਲ ਸੈਸ਼ਨ ਜੱਜ ਨੇ ਰਿਜੈਕਟ ਕਰ ਦਿੱਤੀ ਹੈ। ਭਾਈ ਕੁਲਵੀਰ ਸਿੰਘ ਦੀ ਵੀ ਰਿਜੈਕਟ ਕਰ ਦਿੱਤੀ ਹੈ ਤੇ ਤਿੰਨੇ ਕੇਸਾਂ ਦੀਆਂ ਜਿਹੜੀਆਂ ਬੇਲ ਹੈ ਉਹ ਅਪਲਾਈ ਕੀਤੀਆਂ ਜਾ ਰਹੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ। ਉੱਥੋਂ ਹੋ ਸਕਦਾ ਸਾਨੂੰ ਹੁਣ ਜੇ ਲਾਵਾਂਗੇ ਬੇਲਾਂ ਤੇ ਜੂਨ ਮਹੀਨੇ ਛੁੱਟੀਆਂ ਆ ਗਈਆਂ ਤੇ ਜੁਲਾਈ ਜਾਂ ਅਗਸਤ ਜਾਂ ਲਗਭਗ 1 ਸਾਲ ਤੱਕ ਸਾਨੂੰ ਉਮੀਦ ਹੈਗੀ ਆ ਵੀ ਉਹ ਬੇਲ ਦੇ ਉੱਤੇ ਬਾਹਰ ਆ ਜਾਣਗੇ। ਪਰ ਇਹ ਕੇਸ ਬਿਲਕੁਲ ਫੇਕ ਆ। ਸਿਰਫ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਜਿਵੇਂ ਸਾਡਾ ਸੀ ਪੋਤਾ ਵਾਪਸ ਲਿਆ ਫਿਰ ਉਹਨਾਂ ਨੇ ਉਹਦੇ ਸੈਕਸ਼ਨ ਜਿਹੜੇ ਨੇ ਸਾਰੇ ਨੇ ਸਾਡਾ ਪੋਤਾ ਜਿਹੜਾ UAP ਇੱਕ ਪੁਰਾਣਾ 1967 ਦਾ ਐਕਟ ਸੀ ਉਹਦੇ ਵਿੱਚ ਰੱਖ ਦਿੱਤੇ ਨੇ। ਉਸੇ ਤਰ੍ਹਾਂ ਉਹਦੀ ਜਿਹੜੀ ਮੀਨਿੰਗਲੈਸ ਜਿਹੜੀ ਉਹ ਕਰਦੀ ਆ ਪੰਜਾਬ ਸਰਕਾਰ ਨੇ ਜ਼ਿਆਦਾ ਤੌਰ ਦੇ ਉੱਤੇ। ਮੈਨੂੰ ਲੱਗਦਾ ਭਾਈ ਦਲਜੀਤ ਸਿੰਘ ਬਿੱਟੂ ਇੱਕੋ ਇੱਕ ਸ਼ਖਸੀਅਤ ਹੋਣਗੇ ਪੰਜਾਬ ਵਿੱਚ ਜਿਨ੍ਹਾਂ ਦੇ UAP ਦੇ ਇੰਨੇ ਜ਼ਿਆਦਾ ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਤੇ ਉਹ ਪੜਾਅ ਦਰ ਪੜਾਅ ਬਰੀ ਹੋ ਜਾਂਦੇ ਆ ਕੋਰਟਾਂ ਦੇ ਵਿੱਚ ਨਹੀਂ। ਪਰ ਜਿਹੜੀ ਸਰਕਾਰ ਦੀ ਮਨਸ਼ਾ ਇਹਨਾਂ ਨੂੰ ਵੱਧ ਤੋਂ ਵੱਧ ਅੰਦਰ ਰੱਖਣਾ, ਇਹਨਾਂ ਨੂੰ ਪਬਲਿਕ ਲਾਈਫ ਸੋਸ਼ਲ ਲਾਈਫ ਤੋਂ ਦੂਰ ਰੱਖਣਾ ਤਾਂ ਜੋ ਐਕਟੀਵਿਟੀ ਕਰਕੇ ਇਹ ਸਹੀ ਸਿੱਖ ਸਿਆਸਤ ਦੀ ਜਿਹੜੀ ਆ ਉਹ ਅਗਵਾਈ ਨਾ ਕਰ ਸਕਣ। ਉਹ ਆਪਣੇ ਮਕਸਦ ਤੋਂ ਨਾਲ ਕਾਮਯਾਬ ਹੋ ਜਾਂਦੀ ਪੰਜਾਬ ਸਰਕਾਰ ਵੀ। ਠੀਕ ਹੈ, ਦਲਜੀਤ ਸਿੰਘ ਨੂੰ ਅੰਦਰ ਰੱਖਿਆ ਪਹਿਲਾਂ ਤੇ ਉਹਨਾਂ ਨੇ ਦੇਖਿਆ ਵੀ ਦਲਜੀਤ ਸਿੰਘ ਨੇ ਆਪਣੀ ਪਾਵਰ ਜਿਹੜੀਆਂ ਨੇ ਸਾਰੀਆਂ ਪ੍ਰਧਾਨਗੀ ਜਿਹੜੀ ਛੱਡ ਕੇ ਭਾਈ ਕੁਲਵੀਰ ਸਿੰਘ ਨੂੰ ਦੇਤੀ। ਉਹਨਾਂ ਦਾ ਕੁਲਵੀਰ ਸਿੰਘ ਨੂੰ ਵੀ ਅੰਦਰ ਦੇ ਦਿਓ। ਉਹਨਾਂ ਨੇ ਹੁਣ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਵੀ ਉਹਦੇ ਉੱਤੇ ਵੀ ਨਾਲ ਹੀ ਸੇਮ ਚਾਰਜਿਸ ਲਾ ਕੇ ਕਰਤੇ। ਬਹੁਤ ਹੀ ਯਾਨੀ ਕਿ ਧੱਕੇ ਵਾਲੀ ਗੱਲ ਤਾਂ ਕੋਈ ਨਵੀਂ ਨਹੀਂ ਗੀ, ਇਹ ਤਾਂ ਚੱਲਦਾ ਹੀ ਰਿਹਾ ਹੈ ਸਿੱਖਾਂ ਦੇ ਖਿਲਾਫ ਇਹੋ ਜਿਹਾ ਜਿਹੜਾ ਪਰ ਇਹ ਇੱਕ ਵਿਅਕਤੀ ਨੂੰ ਇੱਕ ਸ਼ਖਸੀਅਤ ਨੂੰ ਪਬਲਿਕ ਤੇ ਸੋਸ਼ਲ ਲਾਈਫ ਪੋਲੀਟੀਕਲ ਲਾਈਫ ਤੋਂ ਦੂਰ ਰੱਖਣ ਦਾ ਜਿਹੜਾ ਉਹ ਯਤਨ ਹੈਗਾ ਤੇ ਇਹਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ। ਜੀ ਬਿਲਕੁਲ। ਤੇ ਵੀਰ ਜੀ ਪੰਜਾਬ ਦੇ ਵਿੱਚ ਬਲਾਕ ਸੰਮਤੀਆਂ ਦੀਆਂ ਚੋਣਾਂ ਵਿੱਚ ਕਾਫੀ ਹੇਰਾਫੇਰੀ ਹੋਣ ਦੇ ਇਲਜ਼ਾਮ ਕਾਂਗਰਸ ਪਾਰਟੀ ਵੱਲੋਂ ਲਗਾਏ ਗਏ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਹੇਰਾਫੇਰੀ ਹੋ ਰਹੀ ਹੈ? ਬਲਾਕ ਸੰਮਤੀ ਤੇ ਜਿਹੜੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੈਗੀਆਂ ਜੀ ਇਹ ਤਾਂ ਦੇਖੋ ਜਿਹੜੀ ਸਰਕਾਰ ਆ ਉਹਨੇ ਇਹ ਐਕਸ ਆਫੀਸ਼ੀਅਲ ਵੀ ਉਹਨੇ ਜਿੱਤਣੀਆਂ ਕਿਉਂਕਿ ਉਹਨਾਂ ਦੇ ਜਿਹੜੇ ਪਿੰਡਾਂ ਦੇ ਲੋਕ ਵੀ ਨੇ ਬਹੁਤ ਸਾਰੇ ਕਾਂਗਰਸ ਦੇ ਉਮੀਦਵਾਰ ਜਿਹੜੇ ਬਹਿ ਗਏ ਅਕਾਲੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਾਂ ਉਹਨਾਂ ਨੇ ਸਪੋਰਟ ਕਰ ਦਿੱਤੀ ਅਕਾਲੀਆਂ ਦੇ ਹੱਕ ਦੇ ਵਿੱਚ ਤੇ ਸਰਵ ਸੰਮਤੀਆਂ ਜਿਹੜੇ ਕਹਿੰਦੇ ਜਿੱਤੇ ਗਏ ਉਹ ਧੱਕੇ ਦੇ ਨਾਲ ਕੁਛ ਪਿਆਰ ਦੇ ਨਾਲ ਕੁਛ ਜਾਨੀ ਉਹਨਾਂ ਨੂੰ ਵੀ ਲੱਗਿਆ ਵੀ ਸਾਡੇ ਵੀ ਕੰਮ ਨਿਕਲਣਗੇ। ਜਿਹੜੇ ਲੋਕਲ ਲੀਡਰ ਆ ਕਾਂਗਰਸ ਦੇ ਉਹਨਾਂ ਨੇ ਵੀ ਇਹ ਗੱਲ ਸੋਚੀ ਵੀ ਜੇ ਅਕਾਲੀਆਂ ਦੀ ਸਪੋਰਟ ਕਰ ਦਈਏ ਤਾਂ ਫਿਰ ਸਾਡੇ ਵੀ ਜਿਹੜੇ ਲੋਕਲ ਕੰਮ ਹੋ ਜਾਣਗੇ। ਇਸ ਕਰਕੇ ਇਹ ਸਰਕਾਰ ਨੇ ਇਹਨਾਂ ਨੇ ਆਪਣਾ ਜਨਮ ਸਿੱਧ ਅਧਿਕਾਰ ਬਣਾ ਲਿਆ ਵੀ ਸਾਡੀ ਸਰਕਾਰ ਆ, ਸਾਡੇ ਹੀ ਪੰਚਾਇਤ ਸੰਮਤੀ ਦੇ ਜ਼ਿਲ੍ਹਾ ਪਰਿਸ਼ਦ ਬਣਨੇ ਚਾਹੀਦੇ। ਹੇਰਾਫੇਰੀ ਤਾਂ ਇਹਨਾਂ ਦਾ ਇੱਕ ਜਨਮ ਸਿੱਧ ਅਧਿਕਾਰ ਹੀ ਹੋ ਗਿਆ ਜੀ। ਹੇਰਾਫੇਰੀ ਕੋਈ ਅਕਾਲੀ ਦਲ ਵਾਸਤੇ ਹੁਣ ਬਾਦਲ ਦਲ ਵਾਸਤੇ ਕੋਈ ਨਵੀਂ ਗੱਲ ਨਹੀਂ ਜੀ। ਇਹ ਇਹਨਾਂ ਦਾ ਜਨਮ ਸਿੱਧ ਅਧਿਕਾਰ ਇਹਨਾਂ ਨੇ ਕਰਨੀ ਹੀ ਕਰਨੀ ਜੀ। ਤੇ ਇਸ ਦੇ ਨਾਲ ਹੀ ਅਸੀਂ ਕਾਂਗਰਸ ਦਾ ਵੀ ਦੇਖੋ ਕਾਂਗਰਸ ਨੇ ਵੀ ਜਦੋਂ ਇਹਨਾਂ ਦੀ ਸਰਕਾਰ 7% ਵੋਟਾਂ ਲੈ ਕੇ ਬੇਅੰਤ ਸਿੰਘ ਦੀ ਬਣੀ ਸੀ ਉਹ ਹੇਰਾਫੇਰੀ ਸੀ। ਉਹ ਦੁਨੀਆ ਦਾ ਸਭ ਤੋਂ ਵੱਡਾ ਫਰਾਡ ਡੈਮੋਕ੍ਰੇਸੀ ਕਹਿ ਸਾਰੇ 7% ਵੋਟਾਂ ਲੈ ਕੇ ਸਰਕਾਰ ਬਣੀ ਇਹਨਾਂ ਦੀ 92 ਦੇ ਵਿੱਚ। ਇਹ ਇੱਕ ਦੂਜੇ ਦੇ ਪੂਰਕ ਹੀ ਨੇ ਅਕਾਲੀ ਦਲ ਬਾਦਲ ਕਾਂਗਰਸ ਭਾਜਪਾ ਇੱਕ ਦੂਜੇ ਦੇ ਪੂਰਕ ਹੀ ਨੇ। ਇਹ ਸਿਸਟਮ ਨੂੰ ਜਿਹੜਾ ਪੇ ਕਰਦੇ ਆ ਸਿਸਟਮ ਇਹਨਾਂ ਨੂੰ ਪੇ ਕਰਦਾ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ। ਬਿਲਕੁਲ। ਤੇ ਇਸ ਦੇ ਨਾਲ ਜਸਪਾਲ ਸਿੰਘ ਜੀ ਤੁਹਾਨੂੰ ਇੱਕ ਹੋਰ ਪੁੱਛਣਾ ਸੀ ਕਿ ਜੋ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਤੇ ਸੱਜਣ ਕੁਮਾਰ ਦੇ ਕੇਸ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪ੍ਰੋਫੈਸਰ ਭੁੱਲਰ ਨੂੰ ਸਿਰਫ ਕਨਫੈਸ਼ਨ ਸਟੇਟਮੈਂਟ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਦੂਸਰੇ ਪਾਸੇ ਸੱਜਣ ਕੁਮਾਰ ਦੇ ਉੱਪਰ ਇੰਨੇ ਗਵਾਹ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਬਰੀ ਕਰ ਦਿੱਤਾ। ਐਜ਼ ਐ ਐਡਵੋਕੇਟ ਤੁਸੀਂ ਇਸ ਕੇਸ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ ਇਹ ਜਿਹੜਾ ਇੰਡੀਅਨ ਜੁਡੀਸ਼ੀਅਲ ਸਿਸਟਮ ਆ ਇਹ ਕਹਿਣ ਨੂੰ ਬੇਸ਼ੱਕ ਭਾਵੇਂ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਚੱਲਦਾ ਜਾਂ ਇਕੁਐਲਿਟੀ ਬਿਫੋਰ ਲਾ ਦੀ ਗੱਲ ਕੀਤੀ ਜਾਂਦੀ ਆ ਪਰ ਜਦੋਂ ਪ੍ਰੈਕਟੀਕਲ ਜਾਂ ਇੰਪਲੀਮੈਂਟੇਸ਼ਨ ਦੀ ਗੱਲ ਆਉਂਦੀ ਆ ਉਦੋਂ ਇਕੁਐਲਿਟੀ ਬਿਫੋਰ ਲਾ ਜਿਹੜੀ ਆ ਉਹ ਅੱਖ ਬੰਦ ਹੋ ਜਾਂਦੀ ਜੁਡੀਸ਼ਰੀ ਦੀ। ਉਹ ਇੱਕ ਅੱਖ ਖੋਲ ਕੇ ਦੇਖਦਾ ਵੀ ਇਹ ਘੱਟ ਗਿਣਤੀ ਨਾਲ ਸੰਬੰਧਿਤ ਆ ਜਾਂ ਬਹੁ ਗਿਣਤੀ ਨਾਲ ਸੰਬੰਧਿਤ ਆ ਕਿਉਂਕਿ ਸੱਜਣ ਕੁਮਾਰ ਨੇ ਸਟੇਟ
ਦਾ ਹੁਕਮ ਮੰਨਦਿਆਂ ਹੋਇਆਂ ਸਿੱਖਾਂ ਦਾ ਕਤਲ ਕੀਤਾ ਸੀ। ਜਦੋਂ ਸਟੇਟ ਕਿਸੇ ਗੱਲ ਨੂੰ ਹੁਕਮ ਕਰਦੀ ਆ ਤੇ ਉਹ ਭਾਵੇਂ ਕਿਸੇ ਦੇ ਨਾਲ ਧੱਕਾ ਹੋਵੇ, ਭਾਵੇਂ ਕੋਈ ਮਰੇ, ਭਾਵੇਂ ਜੀਵੇ, ਭਾਵੇਂ ਰੇਪ ਹੋਣ, ਭਾਵੇਂ ਬੱਚਿਆਂ ਦੇ ਕਤਲ ਹੋਣ, ਉਹ ਜਿਹੜੀ ਉਹ ਜੈਨੂਅਨ ਮੰਨਿਆ ਜਾਂਦਾ। ਸੱਜਣ ਕੁਮਾਰ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਸਿੱਖਾਂ ਨਾਲ। ਉਹਨੇ ਸਟੇਟ ਦੇ ਉੱਤੇ, ਰਾਜੀਵ ਗਾਂਧੀ ਦੇ ਕਹੇ ਦੇ ਉੱਤੇ, ਸਟੇਟ ਏਜੰਸੀ ਦੇ ਕਹੇ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ। ਇਸ ਕਰਕੇ ਸਟੇਟ ਏਜੰਸੀ ਦਾ ਹੀ ਇੱਕ ਪਾਰਟ ਹੈ ਜੁਡੀਸ਼ਰੀ ਕਦੀ ਵੀ ਉਹਨੂੰ ਪਨਿਸ਼ ਨਹੀਂ ਕਰੇਗੀ। ਜੁਡੀਸ਼ਰੀ ਹਮੇਸ਼ਾ ਉਹਦੇ ਹੱਕ ਦੇ ਵਿੱਚ ਭੁਗਤੇਗੀ। ਸਿਰਫ ਜਿਹੜੇ ਥੱਲੜੇ ਲੈਵਲ ਦੇ, ਕੇਡਰ ਲੈਵਲ ਦੇ ਬੰਦੇ ਹੁੰਦੇ ਕਾਤਲ, ਉਹਨਾਂ ਨੂੰ 4 ਨੂੰ ਸਜ਼ਾ ਕਰਕੇ ਉਹਨਾਂ ਨੇ ਉਹਦਾ ਜਿਹੜਾ ਉਹ ਪੱਲਾ ਝਾੜਨਾ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਰੱਖਣ ਵਾਸਤੇ ਵੀ ਦੇਖੋ ਅਸੀਂ ਜੀ ਜਿਨ੍ਹਾਂ ਨੇ ਕਤਲ ਕੀਤੇ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ। ਪਰ ਜਿਹੜੀ ਕੌਂਸਪੀਰੇਟਰ ਮੇਨ ਹੈ, ਜੇ ਸੱਜਣ ਕੁਮਾਰ ਨੂੰ ਅੱਜ ਮੰਨ ਲਓ ਸਜ਼ਾ ਕਰ ਦੇਣੀ ਜੁਡੀਸ਼ਰੀ, ਤੇ ਉਹ ਤਾਂ ਸਿੱਧਾ ਕਹੂਗਾ ਵੀ ਮੈਂ ਕੋ ਆਪ ਥੋੜੋ ਕੀਤੇ, ਮੈਨੂੰ ਤਾਂ ਰਾਜੀਵ ਗਾਂਧੀ ਨੇ ਕਿਹਾ ਸੀ। ਤੇ ਰਾਜੀਵ ਗਾਂਧੀ ਕਿਹਾ ਤੇ ਕਿੱਥੇ ਗਈ ਸੋਨੀਆ ਗਾਂਧੀ ਤੇ ਨਹਿਰੂ ਗਾਂਧੀ ਪਰਿਵਾਰ ਜਿਹੜਾ ਸਾਰੇ ਹਿੰਦੁਸਤਾਨ ਦੇ ਉੱਤੇ ਕਾਬਜ਼ ਹੋਇਆ ਬੈਠਾ ਪਿਛਲੇ 65 ਸਾਲਾਂ ਤੋਂ, ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੁੰਦੀ। ਇਸ ਕਰਕੇ ਸਟੇਟ ਨੇ ਸੱਜਣ ਕੁਮਾਰ, ਟਾਈਟਲਰ ਵਰਗਿਆਂ ਨੂੰ ਸਜ਼ਾ ਨਹੀਂ ਦੇਣੀ। ਜਿਵੇਂ ਸਿੱਖਾਂ ਨੇ ਅਰਜਨ ਦਾਸ, ਧਰਮਦਾਸ ਸ਼ਾਸਤਰੀ, ਲਲਿਤ ਮਾਕੜ ਨੂੰ ਸਜ਼ਾ ਦਿੱਤੀ ਸੀ, ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਉੱਤੇ ਚੱਲਦਿਆਂ ਸ੍ਰੀ ਭਗਵਤੀ ਸਾਹਿਬ ਕਰਕੇ ਉਹਨਾਂ ਨੂੰ ਸਜ਼ਾ ਦੇਣੀ ਪੈਣੀ ਹੈ। ਉਦਾਂ ਇਹਨਾਂ ਅਦਾਲਤਾਂ ਦੇ ਉੱਤੋਂ ਨਾ ਸਜ਼ਾ ਦੀ ਆਸ ਰੱਖਣੀ ਚਾਹੀਦੀ ਹੈ, ਨਾ ਇਹਨਾਂ ਨੇ ਦੇਣੀ ਹੈ। ਪਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਦਿਖਾਉਣ ਵਾਸਤੇ ਅਸੀਂ ਹਰੇਕ ਪੱਧਰ ਦੀ ਪੈਰਵਾਈ ਕੀਤੀ ਹੈ। ਸਾਨੂੰ ਇਹਨਾਂ ਦੇ ਖਿਲਾਫ ਕਾਨੂੰਨੀ ਚਾਰਾਜੋਈ ਜਿਹੜੀ ਆ ਉਹ ਛੱਡਣੀ ਨਹੀਂ ਚਾਹੀਦੀ ਜੀ। ਤੇ ਵੀਰ ਜੀ, ਇਸ ਦੇ ਨਾਲ ਹੀ ਸਾਡਾ ਵਕਤ ਸਮਾਪਤ ਹੁੰਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸ਼ੋਅ 'ਤੇ ਸਾਡੇ ਆਪਣੀ ਗੱਲਬਾਤ ਸਾਂਝੀ ਕੀਤੀ। ਤੇ ਨੈਕਸਟ ਟਾਈਮ ਤੇ ਤੁਹਾਨੂੰ ਫਿਰ ਤੋਂ ਰਾਬਤਾ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। Keep watching News TV 84 The Now. We'll be right back after a short break.